ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸ੍ਰੀ ਵਾਹਿਗੁਰੂ ਸਾਹਿਬ ਜੀ।
ਗਾਣ ਗੰਧਰਵ ਨਾਮੇ ਸਭ ਉਦਰੀ, ਗੁਰ ਕਾ ਸ਼ਬਦ ਵਿਚਾਰਾ, ਹਉ ਮੈਂ ਮਾਰ ਸਦ ਮਨ ਵਸਾਇਆ, ਹਰ ਰਾਖਿਆ ਉਰ ਧਾਰਾ, ਗਾਣ ਗੰਧਰਵ ਨਾਮੇ ਸਭ ਉਦਰੀ, ਗੁਰ ਕਾ ਸ਼ਬਦ ਵਿਚਾਰਾ, ਹਉ ਮੈਂ ਮਾਰ ਸਦ ਮਨ ਵਸਾਇਆ, ਹਰ ਰਾਖਿਆ ਉਰ ਧਾਰਾ, ਜਿਸ ਹੀ ਬੁਝਾਏ ਸੋਈ ਬੁਝੈ, ਜਿਸ ਨਾਲ ਆਪੇ ਲੈ ਮਿਲਾਈ, ਅਨ ਦਿਨ ਬਾਣੀ ਸਭ ਦੇ ਗਾਵੈ, ਸਾਚ ਰਹਿ ਲਿਵਲਾਈ, ਮਨ ਮੇਰੇ ਖਿਨ ਖਿਨ ਨਾਮ ਸੰਭਾਲਾ, ਗੁਰ ਕੀ ਦਾਤ ਸ਼ਬਦ ਸੁਖ ਅੰਤਰ, ਸਦਾ ਨਿਭੈ ਤੇਰੇ ਨਾਲ ਰਹਾਉ, ਮਨ ਮੁਖ ਪਾਖੰਡ ਕਦੇ ਨਾ ਚੁਕੈ, ਦੂਜੈ ਭਾਈ ਦੁਖ ਪਾਈ, ਨਾਮ ਵਿਸਾਰ ਵਿਖਿਆ ਮਨ ਰਾਤੀ, ਬਿਰਥਾ ਜਨਮ ਗਵਾਈ, ਇਹ ਵੇਲਾ ਫਿਰ ਹਾਥ ਨ ਆਵੈ, ਅਨ ਦਿਨ ਸਦਾ ਪਛਤਾਈ, ਮਰ ਮਰ ਜਨਮ ਕਦੇ ਨ ਬੂਝੈ, ਬਿਸ਼ਟਾ ਮਾਹੇ ਸਮਾਈ, ਗੁਰਮੁਖ ਨਾਮ ਰਤੇ ਸੇ ਉਦਰੀ, ਗੁਰ ਕਾ ਸ਼ਬਦ ਵਿਚਾਰਾ, ਜੀਵਨ ਮੁਕਤ ਹਰ ਨਾਮ ਧਿਆਇਆ, ਹਰ ਰਾਖਿਆ ਉਰ ਧਾਰਾ, ਮਨ ਤਨ ਨਿਰਮਲ ਨਿਰਮਲ ਅਤ ਊਤਮ, ਊਤਮ ਬਾਣੀ ਹੋਈ, ਏਕੋ ਪੁਰਖ ਏਕੋ ਪ੍ਰਭ ਜਾਤਾ, ਦੂਜਾ ਅਬਰ ਨ ਕੋਈ, ਆਪੇ ਕਰੇ ਕਰਾਏ ਪ੍ਰਭ ਆਪੇ, ਆਪੇ ਨਦਰ ਕਰੇ, ਮਨ ਤਨ ਰਾਤਾ ਗੁਰ ਕੀ ਬਾਣੀ, ਸੇਵਾ ਸੁਰਤ ਸਮੇ, ਅੰਤਰ ਬਸਿਆ ਲਖ ਅਭੇਵਾ, ਗੁਰਮੁਖ ਹੋਏ ਲਖਾਈ, ਨਾਨਕ ਜਿਸ ਭਾਵੈ ਤਿਸ ਆਪੇ ਦੇਵੈ, ਭਾਵੈ ਤਿਵੈ ਚਲਾਈ, ਅੰਤਰ ਬਸਿਆ ਲਖ ਅਭੇਵਾ, ਗੁਰਮੁਖ ਹੋਏ ਲਖਾਈ, ਨਾਨਕ ਜਿਸ ਭਾਵੈ ਤਿਸ ਆਪੇ ਦੇਵੈ, ਭਾਵੈ ਤਿਵੈ ਚਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ
ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਸ਼ਬਦ ਦੀ ਵਿਚਾਰ ਦੀ ਮਹਾਨਤਾ ਅੱਜ ਦੇ ਸ਼ਬਦ ਅੰਦਰ ਦਰਸਾ ਰਹੇ ਨੇ। ਕਿੰਨੀ ਉੱਤਮ ਹੈ ਗੁਰੂ ਸ਼ਬਦ ਦੀ ਵਿਚਾਰ ਕਰਨੀ, ਕਿੰਨਾ ਵੱਡਾ ਮਹਾਤਮ ਹੈ। ਕਿਉਂਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ, ਚਾਹੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਮਹਾਤਮ ਦਰਸਾਇਆ। ਹਜ਼ੂਰ ਦੇ ਪਾਵਨ ਬਚਨ ਆਉਂਦੇ ਹਨ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਹ ਮਹਾਰਾਜ ਐਸੀ ਅੰਮ੍ਰਿਤਮਈ ਆਪ ਜੀ ਦੀ ਰੱਬੀ ਬਾਣੀ ਹੈ, ਇਹਦੇ ਨਾਲ ਸਾਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ, ਸਾਡੇ ਅੰਤਰ ਆਤਮੇ ਨੂੰ ਸਕੂਨ ਪ੍ਰਾਪਤ ਹੁੰਦਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਕਲਯੁਗ ਦੇ ਭਿਆਨਕ ਸਮੇਂ ਵਿੱਚ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਪਰਮਾਤਮਾ ਦੇ ਜਸ ਨੂੰ। ਪਰ ਹਜ਼ੂਰ ਦੇ ਉਹ ਵੀ ਵਚਨ ਆਉਂਦੇ ਹਨ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਸਭ ਤੇ ਉੱਤਮ ਹਰਿ ਕੀ ਕਥਾ। ਕਿਉਂ ਸਭ ਤੋਂ ਉੱਤਮ ਆਖਿਆ ਗਿਆ ਹੈ ਗੁਰੂ ਸ਼ਬਦ ਦੀ ਵਿਚਾਰ ਨੂੰ? ਕਿਉਂਕਿ ਸਾਧ ਸੰਗਤ ਗੁਰਬਾਣੀ ਪੜ੍ਹਦੇ ਜਾਂ ਅਸੀਂ ਸੁਣਦੇ ਹਾਂ, ਜਾਂ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਜਾਂ ਸੁਣਦੇ ਹਾਂ, ਮਨ ਦੀ ਇਕਾਗਰਤਾ ਤਾਂ ਜ਼ਰੂਰ ਬਣਦੀ ਹੈ ਜਦੋਂ ਸਾਜ਼ਾਂ ਦੇ ਨਾਲ, ਸੁਰ ਦੇ ਨਾਲ ਮਨ ਮਿਲਦਾ ਹੈ। ਪਰ ਸਾਧ ਸੰਗਤ ਸਾਨੂੰ ਅਰਥਾਂ ਦੀ ਸਮਝ ਨਹੀਂ ਪੈਂਦੀ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਕੀ ਬਖਸ਼ਿਸ਼ ਕੀਤਾ ਹੈ। ਇਹ ਸੇਧ ਤਾਂ ਮਿਲਦੀ ਹੈ ਜਦੋਂ ਗੁਰੂ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ, ਜਦੋਂ ਗੁਰੂ ਕੀ ਬਾਣੀ ਦੀ ਕਥਾ ਸਰਵਣ ਕੀਤੀ ਜਾਂਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਕੀ ਬਖਸ਼ਿਆ, ਸਾਡੇ ਲਈ ਸਤਿਗੁਰਾਂ ਜੀ ਦਾ ਕੀ ਹੁਕਮ ਹੈ। ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਸਿੱਖਿਆ ਕੀ ਦੇ ਰਹੇ ਨੇ, ਕਿਸ ਢੰਗ ਦੇ ਨਾਲ ਸਾਨੂੰ ਜੀਵਨ ਨਿਰਵਾਹ ਕਰਨ ਲਈ ਪ੍ਰੇਰਿਤ ਕਰ ਰਹੇ ਨੇ, ਔਰ ਅਸੀਂ ਕਿਵੇਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਇਹ ਸਾਰੀ ਦਾਤ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਪ੍ਰਾਪਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਸ਼ਬਦ ਦੀ ਮਹਾਨਤਾ ਦਰਸਾ ਰਹੇ ਹਨ ਕਿ ਇਹ ਜੀਵ ਸਭ ਤੋਂ ਉੱਤਮ ਹੈ ਗੁਰੂ ਸ਼ਬਦ ਦੀ ਵਿਚਾਰ ਕਰਨੀ। ਔਰ ਜਗਤ ਦੇ ਅੰਦਰ ਜਿੰਨੇ ਵੀ ਮਹਾਨ ਕੋਈ ਸ਼ਕਤੀਆਂ ਵਾਲੇ ਜਗਤ ਤੋਂ ਉਧਰੇ ਹਨ, ਉਹਨਾਂ ਦੀ ਮੁਕਤੀ ਹੋਈ ਹੈ ਉਹ ਗੁਰੂ ਸ਼ਬਦ ਦੀ ਵਿਚਾਰ ਕਰਨੇ ਕਰਕੇ। ਕਿਉਂਕਿ ਜਿੰਨੀ ਦੇਰ ਤੱਕ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੀ ਵਿਚਾਰ ਨਹੀਂ ਕੀਤੀ ਜਾਂਦੀ, ਉਨੀ ਦੇਰ ਤੱਕ ਸਾਧ ਸੰਗਤ ਸਾਡੀਆਂ ਆਪਣੀਆਂ ਜੋ ਅੰਦਰ ਦੀਆਂ ਮਨ ਦੀਆਂ ਵਿਚਾਰਾਂ ਹਨ, ਉਹਨਾਂ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਅੰਦਰ ਦੇ ਆਪਣੇ ਵਿਚਾਰ ਉਨੀ ਦੇਰ ਤੱਕ ਨਿਵਰਤ ਨਹੀਂ ਕੀਤੇ ਜਾ ਸਕਦੇ ਜਿੰਨੀ ਦੇਰ ਤੱਕ ਗੁਰੂ ਸ਼ਬਦ ਦੀ ਵਿਚਾਰ ਨਾ ਕੀਤੀ ਜਾਵੇ। ਤੇ ਜਿੰਨੀ ਦੇਰ ਤੱਕ ਆਪਣੇ ਅੰਦਰ ਦੇ ਵਿਚਾਰ ਹਨ, ਉਨੀ ਦੇਰ ਤੱਕ ਸਾਧ ਸੰਗਤ ਕਦੇ ਆਵਾਗਮਨ ਦਾ ਚੱਕਰ ਮਿਟ ਹੀ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਮਨੁੱਖ ਆਪਣੇ ਮਨ ਦੇ ਪਿੱਛੇ ਲੱਗ ਕਰਕੇ ਜਿੰਨੀ ਦੇਰ ਤੱਕ ਬਾਰ-ਬਾਰ ਯਤਨ ਕਰਦਾ ਹੈ, ਉਨੀ ਦੇਰ ਤੱਕ ਹੋਰ ਵੀ ਕਿੰਨਾ ਜ਼ਿਆਦਾ ਸੰਸਾਰ ਦੀ ਮੋਹ ਮਮਤਾ ਵਿੱਚ ਫਸੀ ਜਾਂਦਾ ਹੈ।
ਹੋਰ ਕਈ ਗੁਣਾ ਵੱਧ ਸੰਸਾਰ ਦੇ ਜੰਜਾਲਾਂ ਦੇ ਵਿੱਚ ਇਹ ਬਾਰ-ਬਾਰ ਜੰਜਾਲ ਦੀ ਲਪੇਟ ਦੇ ਵਿੱਚ ਆਈ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਦੇ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਤੀਜਾ। ਗਾਣ ਗੰਧਰਵ ਨਾਮੇ ਸਭ ਉਦਰੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਲਾਦ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1259 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਹਜ਼ੂਰ ਕਹਿੰਦੇ ਜਗਤ ਦੇ ਅੰਦਰ ਜਿਤਨੇ ਵੀ ਦੇਵੀ ਸ਼ਕਤੀਆਂ ਹਨ ਉਹ ਵੀ ਪ੍ਰਮਾਤਮਾ ਦੇ ਨਾਮ ਕਰਕੇ ਹੀ ਭਵ ਸਾਗਰ ਤੋਂ ਤਰੇ ਹੈ। ਜਿਵੇਂ ਜਗਤ ਦੇ ਜੀਵਾਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਅਭੇਰਤਾ ਨੂੰ ਪ੍ਰਾਪਤ ਹੋਏ ਹੈ। ਕਿਉਂਕਿ ਪ੍ਰਮਾਤਮਾ ਦੇ ਨਾਮ ਦਾ ਇਤਨਾ ਵੱਡਾ ਪ੍ਰਤਾਪ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਪਾਵਨ ਮੁਖ ਵਾਕ ਹੈ, ਕੋਈ ਗਾਵੈ ਕੋ ਸੁਣੈ ਹਰ ਨਾਮੈ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇਹਦੇ ਵਿੱਚ ਇਹ ਨਹੀਂ ਆਖਿਆ ਕਿ ਕੇਵਲ ਜਗਤ ਦੇ ਜੀਵ ਹਨ, ਕੋਈ ਗਾ ਲਵੇ, ਕੋਈ ਪੜ੍ਹ ਲਵੇ, ਸੁਣ ਲਵੇ, ਭਾਵਨਾ ਪ੍ਰੇਮ ਦੀ ਸਹਿਤ ਨਿਸ਼ਚਾ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦਾ ਇਤਨਾ ਵੱਡਾ ਪ੍ਰਤਾਪ ਹੈ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇਹਦੇ ਵਿੱਚ ਕੋਈ ਸ਼ੰਕੇ ਵਾਲੀ ਵਹਿਮ ਭਰਮ ਵਾਲੀ ਗੱਲ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰਾ ਉਹ ਪਰਮਾਤਮਾ ਦਾ ਸੇਵਕ ਪਰਮ ਪਦਵੀ ਨੂੰ ਪ੍ਰਾਪਤ ਹੋਵੇਗਾ ਅੰਤ ਸਮੇਂ ਜੇ ਭਾਵਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪ ਲਵੇ ਤਾਂ। ਮਹਾਰਾਜ ਸੱਚੇ ਪਾਤਸ਼ਾਹੀ ਦੇ ਇਉਂ ਵੀ ਬਚਨ ਆਉਂਦੇ ਹਨ, ਪਤਿਤ ਪਵਿੱਤ ਭਏ ਜਗਤ ਅੰਦਰ ਭਾਵੇਂ ਕਿੰਨੇ ਕਿੰਨੇ ਜਗਤ ਦੇ ਪਾਪੀ ਜੀਵ ਪਾਪ ਕਰਮ ਕੀਤੇ ਹੈ, ਪਰ ਕਹਿੰਦੇ ਨਾਮ ਜਪ ਕੇ ਕਿਹਦਾ ਭਲਾ ਕਲੰਕ ਰਹਿ ਗਿਆ ਹੈ ਜ਼ਿੰਦਗੀ ਦੇ ਵਿੱਚ। ਪਰਮਾਤਮਾ ਨੇ ਉਹਨਾਂ ਨੂੰ ਪਵਿੱਤਰ ਕਰ ਦਿੱਤਾ, ਉਹਨਾਂ ਦਾ ਮਨ ਸਵੱਛ ਹਿਰਦਾ ਜਿਹੜਾ ਸੀ ਉਹ ਸ਼ੁੱਧ ਕਰ ਦਿੱਤਾ, ਪਾਪ ਕਰਮਾਂ ਦੀ ਮੈਲ ਤੋਂ ਰਹਿਤ ਕਰ ਦਿੱਤਾ, ਜਿਸ ਕਰਕੇ ਸ਼ੁੱਧ ਸਰੂਪ ਪਰਮਾਤਮਾ ਦੀ ਅਭੇਰਤਾ ਨੂੰ ਪ੍ਰਾਪਤ ਹੋਏ ਹੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਉਹ ਪਤਿਤ ਜੀਵ ਵੀ ਪਾਵਨ ਹੋ ਗਏ ਨੇ, ਜੀਵਨ ਸਫਲਾ ਉਹਨਾਂ ਨੇ ਕਰ ਲਿਆ। ਇਹ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਗਣ ਗੰਧਰਵ ਨਾਮੇ ਸਭ ਉਦਰੇ। ਕਹਿੰਦੇ ਕਿ ਪਰਮਾਤਮਾ ਦੀਆਂ ਪੈਦਾ ਕੀਤੀਆਂ ਹੋਈਆਂ ਜੋ ਸ਼ਕਤੀਆਂ ਹਨ, ਜਿਤਨੇ ਵੀ ਦੇਵੀ ਸ਼ਕਤੀਆਂ ਦੇਵਤੇ ਹਨ, ਗਣ ਹਨ, ਗੰਧਰਵ ਰਾਗੀ ਹੈ, ਇਹ ਜੋ ਸਵਰਗਪੁਰੀ ਵਿੱਚ ਰਹਿਣ ਵਾਲੇ, ਕੁਝ ਆਕਾਸ਼ ਜਿਹਦਾ ਆਕਾਸ਼ ਦੇ ਵਿੱਚ ਉੱਡਣ ਵਾਲੇ ਹੈ, ਐਸੇ ਜਿਤਨੇ ਵੀ ਸੰਸਾਰ ਦੀਆਂ ਦੇਵੀ ਸ਼ਕਤੀਆਂ ਵੀ ਵਾਹਿਗੁਰੂ ਦੇ ਨਾਮ ਜਪ ਕੇ ਹੀ ਭਵ ਸਾਗਰ ਤੋਂ ਤਰੇ ਹਨ। ਗੁਰ ਕਾ ਸ਼ਬਦ ਵਿਚਾਰ। ਕਿਵੇਂ ਭਵ ਸਾਗਰ ਤੋਂ ਤਰੇ? ਗੁਰੂ ਸ਼ਬਦ ਦੀ ਵਿਚਾਰ ਦੁਆਰਾ। ਗੁਰੂ ਸ਼ਬਦ ਦੀ ਵਿਚਾਰ ਕਰਕੇ ਪ੍ਰਮਾਤਮਾ ਦਾ ਨਾਮ ਜਪਿਆ, ਕਿਉਂਕਿ ਸਾਧ ਸੰਗਤ ਵਿਚਾਰ ਕਰਕੇ ਹੀ ਮਨ ਪ੍ਰੇਰਿਤ ਹੁੰਦਾ ਹੈ ਪਰਮੇਸ਼ਰ ਦਾ ਨਾਮ ਜਪਣ ਦੇ ਵੱਲ। ਜੇ ਮਨ ਨੂੰ ਮਾੜੇ ਵਿਚਾਰ ਮਿਲ ਜਾਣ ਤਾਂ ਫਿਰ ਇਹ ਮਾੜੇ ਕਰਮ ਕਰਦਾ ਹੈ, ਬੁਰੇ ਕਰਮ ਕਰਦਾ ਹੈ। ਬਾਰ-ਬਾਰ ਇਹ ਮਨ ਫਿਰ ਇੰਦਰੀਆਂ ਨੂੰ ਸੰਸਾਰ ਦੇ ਬੁਰੇ ਕਰਮ ਕਰਨ ਵਾਸਤੇ ਪ੍ਰੇਰਿਤ ਕਰ ਦਿੰਦਾ ਹੈ। ਜੇ ਬੁਰੇ ਵਿਚਾਰ ਮਿਲਣ ਤਾਂ ਇਸੇ ਹੀ ਮਨ ਨੂੰ ਜੇ ਚੰਗੇ ਵਿਚਾਰ ਦਿੱਤੇ ਜਾਣ ਤੇ ਸਾਧ ਸੰਗਤ ਫਿਰ ਕਿਵੇਂ ਬੁਰੇ ਕਰਮ ਕਰ ਸਕਦਾ ਹੈ? ਫਿਰ ਇਹ ਮਨ ਕਿਵੇਂ ਝੂਠ ਬੋਲ ਸਕਦਾ ਹੈ? ਇਹ ਮਨ ਫਿਰ ਕਿਉਂ ਕਿਸੇ ਦੇ ਨਾਲ ਛਲ ਕਰ ਸਕਦਾ ਹੈ?
ਕਿਉਂ ਫਿਰ ਪਾਪ ਕਰਮ ਕਰ ਸਕਦਾ? ਕਦਾਚਿਤ ਵੀ ਨਹੀਂ ਹੈ। ਤਾਂ ਹੀ ਇਹ ਬਾਰ-ਬਾਰ ਮਨ ਪਾਪ ਕਰਮ ਕਰਦਾ ਹੈ। ਇਹਨੂੰ ਅਸੀਂ ਬੁਰੇ ਵਿਚਾਰ ਦਿੰਦੇ ਹਾਂ। ਬੁਰੀ ਸੰਗਤ ਵਿੱਚ ਲੈ ਕਰਕੇ ਜਾਣਾ, ਬੁਰੇ ਵਿਚਾਰ ਦੇਣੇ, ਇਹ ਮਨ ਨੇ ਫਿਰ ਉਸੇ ਤਰ੍ਹਾਂ ਹੀ ਸਾਧ ਸੰਗਤ ਗ੍ਰਹਿਣ ਕਰਕੇ ਫਿਰ ਪਾਪ ਕਰਮ ਕਰਨੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇਸ ਲਈ ਗੁਰੂ ਸ਼ਬਦ ਦੇ ਵਿਚਾਰ ਸਭ ਤੋਂ ਉੱਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹ ਭਟਕਦੇ ਹੋਏ ਮਨ ਨੂੰ ਇਕਾਗਰ ਕਰਦੇ ਹੈ। ਬੁਰੇ ਕਾਮਾਂ ਦੇ ਵੱਲ ਲੱਗੇ ਹੋਏ ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਰਿਤ ਕਰ ਕਰਕੇ ਚੰਗੇ ਰਸਤੇ ਤੇ ਪਾਉਂਦੇ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਗੁਰੂ ਸ਼ਬਦ ਦੇ ਵਿਚਾਰ ਦੁਆਰਾ ਜੋ ਦੇਵੀ ਸ਼ਕਤੀਆਂ ਨੇ ਵੀ ਪ੍ਰਮਾਤਮਾ ਦਾ ਨਾਮ ਜਪ ਕੇ ਇਹ ਭਵ ਸਾਗਰ ਤੋਂ ਪਾਰ ਹੋ ਜਾਣਾ ਕੀਤਾ ਹੈ। ਹਉ ਮੈਂ ਮਾਰ ਸਦ ਮਨ ਵਸਾਇਆ। ਫੇਰ ਹੰਗਤਾ ਮਮਤਾ ਨੂੰ ਮਾਰ ਕੇ ਸਦਾ ਲਈ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮਨ ਬਾਣੀ ਸਰੀਰ ਕਰਕੇ ਪ੍ਰਮਾਤਮਾ ਦਾ ਚਿੰਤਨ ਕੀਤਾ ਹੈ। ਇਹ ਨਹੀਂ ਕਿ ਔਕੜ ਦੇ ਸਮੇਂ ਰੱਬ ਨੂੰ ਯਾਦ ਕਰ ਲਿਆ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਜੀਵ ਜਿਵੇਂ ਔਕੜ ਦੇ ਸਮੇਂ ਲੋੜ ਪੈਣ ਤੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਤਿਵੇਂ ਹਰ ਸਮੇਂ ਪਰਮੇਸ਼ਰ ਦਾ ਚਿੰਤਨ ਕਰਿਆ ਕਰ। ਕਿਉਂਕਿ ਸਾਡਾ ਸੁਭਾਅ ਹੈ ਕਿ ਜਦੋਂ ਵੇਖਿਆ ਔਖੇ ਵੇਲੇ ਹੁਣ ਕਿਸੇ ਵੀ ਸਾਡੇ ਸਹਾਇਕ ਨਹੀਂ ਬਣਦਾ, ਉਦੋਂ ਫਿਰ ਪਰਮਾਤਮਾ ਦੀ ਯਾਦ ਆਉਂਦੀ ਹੈ। ਉਵੇਂ ਤਾਂ ਪਰਮਾਤਮਾ ਸਾਨੂੰ ਵਿਸਰਿਆ ਹੀ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਅਨ ਦਿਨ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ, ਸਰੀਰ ਦੀ ਹੰਗਤਾ ਪਦਾਰਥਾਂ ਦੀ ਮਮਤਾ ਮਿਟਾ ਕਰਕੇ ਨਿਮਰਤਾਵਾਨ ਹੋ ਕੇ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ। ਹਰ ਰਾਖਿਆ ਉਰ ਧਾਰਾ। ਉਹਨਾਂ ਗੁਰਮੁਖਾਂ ਨੇ ਸਦਾ ਹੀ ਔਰ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਨੂੰ ਧਾਰਨ ਕਰਕੇ ਰੱਖਿਆ। ਕੇਵਲ ਇੱਕ ਪ੍ਰਮਾਤਮਾ ਦੀ ਯਾਦ ਹੈ। ਜਗਤ ਦੀ ਮੋਹ ਮਮਤਾ ਵਿਸਾਰ ਕੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ, ਜਿਸ ਦੀ ਬਦੌਲਤ ਗੁਰੂ ਸ਼ਬਦ ਦੀ ਵਿਚਾਰ ਮਨ ਨੂੰ ਦੇਣੀ ਕਰਕੇ ਫਿਰ ਪਰਮਾਤਮਾ ਨੂੰ ਕਦੇ ਭੁਲਾਉਂਦੇ ਨਹੀਂ ਹਨ। ਵਾਹਿਗੁਰੂ ਜੀ ਯਾਦ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਕਦਾਚਿਤ ਵੀ ਵਿਸਰਦੀ ਨਹੀਂ, ਜੋ ਆਪਣੇ ਮਨ ਨੂੰ ਚੰਗੇ ਵਿਚਾਰ ਦਿੰਦੇ ਹੈ। ਗੁਰੂ ਸ਼ਬਦ ਦੇ ਵਿਚਾਰ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੂੰ ਸਦਾ ਹੀ ਯਾਦ ਰੱਖਦੇ ਹਨ। ਜਿਸ ਹੈ ਬੁਝਾਈ ਸੋਈ ਬੁਝੈ। ਪਰਮਾਤਮਾ ਦਾ ਜੋ ਅਲੱਖ ਸਰੂਪ ਹੈ, ਬੁਝਣੇ ਤੋਂ ਰਹਿਤ ਹੈ ਕਿ ਪਰਮਾਤਮਾ ਹਰ ਇੱਕ ਜੀਵ ਰੂਪ ਹੋ ਕਰਕੇ ਤੂੰ ਆਪ ਹੀ ਵਰਤ ਰਿਹਾ ਹੈ। ਪਰ ਪਰਮੇਸ਼ਰ ਕਿਰਪਾ ਕਰ ਦੇਵੇ, ਜਿਸ ਜੀਵ ਨੂੰ ਆਪਣਾ ਸਰੂਪ ਬੁਝਾਉਣਾ ਚਾਹੇ ਉਹ ਬੁਝ ਲੈਂਦਾ ਹੈ। ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਵਾਹਿਗੁਰੂ ਦੀ ਬਖਸ਼ਿਸ਼ ਹੋਣੇ ਕਰਕੇ ਨਿਰਗੁਣ ਸਰੂਪ ਨੂੰ ਹਰ ਘਟ ਦੇ ਅੰਦਰ ਬੁਝ ਲਈਦਾ ਹੈ। ਜਿਸ ਨਾਲ ਆਪੇ ਲਈ ਮਿਲਾਈ। ਪਰਮਾਤਮਾ ਜਿਸ ਜੀਵ ਨੂੰ ਆਪ ਸਤਿਗੁਰਾਂ ਦੇ ਚਰਨੀ ਲਾਉਂਦਾ ਹੈ, ਗੁਰੂ ਵਾਲੇ ਬਣਾ ਦਿੰਦਾ ਹੈ। ਸਤਿਗੁਰਾਂ ਦੇ ਦੁਆਰਾ ਹੀ ਆਪਣੇ ਸਰੂਪ ਦੇ ਅੰਦਰ ਪਰਮਾਤਮਾ ਮਿਲਣਾ ਕਰਦਾ ਹੈ। ਕਿਉਂਕਿ ਸਾਧ ਸੰਗਤ ਜੀ ਹਜ਼ੂਰ ਦਾ ਪਾਵਨ ਬਚਨ ਆਉਂਦਾ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਢੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਜਗਤ ਅੰਦਰ ਵਿਛੜੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਇਹ ਮਹਾਰਾਜ ਸੱਚੇ ਪਾਤਸ਼ਾਹੀ ਦੇ ਵਿੱਚ ਸਮਰੱਥਾ ਹੈ। ਪੂਰੇ ਗੁਰੂ ਦੇ ਵਿੱਚ ਇਹ ਸ਼ਕਤੀ ਹੈ। ਜਗਤ ਤੋਂ ਵਿਛੜੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ। ਜੋ ਐਸੇ ਨਖਿੱਧ ਕਰਮ ਕਰਨੇ ਕਰਕੇ ਸੰਸਾਰ ਦੇ ਅੰਦਰ ਜਨਮ ਬਾਰ-ਬਾਰ ਧਾਰਨ ਕਰਨਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੀ ਚੰਗੀ ਕਿਰਤ ਕਰਾ ਕੇ ਸੇਵਾ ਸਿਮਰਨ ਜੀਵ ਤੋਂ ਕਰਵਾ ਕੇ ਫਿਰ ਪ੍ਰਮਾਤਮਾ ਦੀ ਅਭੇਦਤਾ ਕਰਾ ਦਿੰਦੇ ਹਨ। ਅਨ ਦਿਨ ਬਾਣੀ ਸਭ ਤੇ ਗਾਵੇ। ਜੋ ਰਾਤ ਦਿਨ ਪ੍ਰਮਾਤਮਾ ਦੀ ਨਾਮ ਬਾਣੀ ਨੂੰ ਗਾਉਂਦੇ ਹਨ, ਕਿਵੇਂ? ਸ਼ਬਦ ਦੇ ਗੁਰੂ ਸ਼ਬਦ ਦੇ ਦੁਆਰਾ ਸਤਿਗੁਰਾਂ ਦੇ ਉਪਦੇਸ਼ ਦੇ ਧਾਰਨੀ ਬਣ ਕਰਕੇ ਜਿਨ੍ਹਾਂ ਗੁਰਮੁਖਾਂ ਨੇ ਰਾਤ ਦਿਨ ਪਰਮੇਸ਼ਰ ਦੀ ਨਾਮ ਬਾਣੀ ਨੂੰ ਅਥਵਾ ਰੱਬੀ ਬਾਣੀ ਗੁਰੂ ਕੀ ਬਾਣੀ ਨੂੰ ਗਾਇਆ ਹੈ। ਸਾਚ ਰਹਿ ਲਿਵ ਲਾਈ। ਉਹ ਸੱਚੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਲਿਵ ਲਗਾ ਕੇ ਰੱਖਦੇ ਹਨ। ਜੋ ਅੰਦਰ ਦੀ ਉਹਨਾਂ ਦੀ ਸੁਰਤੀ ਬਿਰਤੀ ਹੈ,
ਸਦਾ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਮਨ ਮੇਰੇ ਖਿਨ ਖਿਨ ਨਾਮ ਸੰਭਾਲ। ਆਪਣੇ ਮਨ ਦੇ ਤਾਈਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੰਬੋਧਨ ਕਰ ਰਹੇ ਨੇ, ਹੇ ਮਨਾ, ਇਸ ਲਈ ਤੂੰ ਖਿਨ ਖਿਨ ਮਾਤਰ ਸਮੇਂ ਵਿੱਚ ਵਾਹਿਗੁਰੂ ਦੇ ਨਾਮ ਨੂੰ ਯਾਦ ਕਰਿਆ ਕਰ। ਜਿਸ ਪਰਮਾਤਮਾ ਦੇ ਨਾਮ ਕਰਕੇ ਹੀ ਸਾਰੀ ਜਗਤ ਦੀ ਪੈਦਾਇਸ਼ ਹੈ, ਸਭ ਕੁਝ ਪਰਮਾਤਮਾ ਦੀ ਨਾਮ ਦੀ ਬਦੌਲਤ ਹੈ। ਵਾਹਿਗੁਰੂ ਦੇ ਨਾਮ ਕਰਕੇ ਹੀ ਸਭ ਸੰਸਾਰ ਦੀਆਂ ਦਾਤਾਂ ਹਨ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਸਭ ਵਡਿਆਈਆਂ ਹਰ ਨਾਮ ਵਿੱਚ, ਗੁਰਮੁਖ ਹਰ ਧਿਆਈਐ। ਹਜ਼ੂਰ ਕਹਿੰਦੇ ਹਨ, ਜਿੰਨੀਆਂ ਵੀ ਵਡਿਆਈਆਂ ਨੇ ਸਭ ਪਰਮਾਤਮਾ ਦੇ ਨਾਮ ਦੇ ਵਿੱਚ ਹੈ। ਜੇ ਵਸਤ ਮੰਗੀ ਹੈ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਇਹ ਨਾਲ ਇਹ ਸ਼ਰਤ ਰੱਖੀ ਹੋਈ ਹੈ ਕਿ ਜੋ ਵੀ ਕਹਿੰਦੇ ਮੁਰਾਦ ਤੇਰੀ ਜੀਭ ਹੋਵੇਗੀ ਨਾ, ਮਨ ਦੀ ਇੱਛਾ ਹੋਵੇ, ਪਰਮਾਤਮਾ ਦਾ ਨਾਮ ਧਿਆਵੀਂ, ਪਰਮਾਤਮਾ ਪੂਰੀ ਕਰ ਦੇਵੇਗਾ। ਪਰ ਨਾਲ ਇਹ ਸ਼ਰਤ ਰੱਖੀ ਹੈ, ਜੇ ਨਾਮ ਚਿਤ ਲਾਈਐ। ਚਿਤ ਲਾ ਕੇ ਜੇ ਪਰਮਾਤਮਾ ਦਾ ਨਾਮ ਜਪੇ ਤਾਂ ਇੱਕ ਮਨ ਚਿਤ ਹੋ ਕੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ। ਹਰ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਪਰਮਾਤਮਾ ਦਾਤਾਂ ਦੇ ਕੇ ਫਿਰ ਪਛਤਾਵਾ ਨਹੀਂ ਕਰਦਾ। ਇਸ ਲਈ ਹੀ ਮਨਾ ਤੂੰ ਇੱਕ ਮਨ ਚਿਤ ਹੋ ਕੇ ਪਰਮਾਤਮਾ ਨੂੰ ਧਿਆਇਆ ਕਰ। ਖਿਨ ਖਿਨ ਮਾਤਰ ਸਮੇਂ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆ ਕਰ। ਗੁਰ ਕੀ ਦਾਤ ਸ਼ਬਦ ਸੁਖ ਅੰਤਰ। ਕਿਉਂਕਿ ਜੋ ਸਤਿਗੁਰੂ ਜੀ ਦੀ ਬਖਸ਼ੀ ਹੋਈ ਨਾਮ ਰੂਪੀ ਦਾਤ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਦੁਆਰਾ ਹਿਰਦੇ ਦੇ ਅੰਦਰ ਸਕੂਨ ਮਿਲਦਾ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਖ ਅੰਤਰ, ਔਰ ਸਾਰੇ ਜਿੰਨੇ ਵੀ ਸੁਖ ਹੈ ਨਾ, ਸਭ ਸੁਖਾਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਗੁਰੂ ਸ਼ਬਦ ਦੁਆਰਾ ਜੇ ਨਾਮ ਨੂੰ ਪਰਮੇਸ਼ਰ ਨੇ ਧਿਆਉਣਾ ਕਰੇ ਤਾਂ ਸਦਾ ਨਿਭੈ ਤੇਰੇ ਨਾਲ। ਇਹ ਸਦਾ ਹੀ ਤੇਰੇ ਨਾਲ ਇਸ ਨੇ ਨਿਭਣਾ ਹੈ। ਪਰਮਾਤਮਾ ਦੀ ਨਾਮ ਦੀ ਦਾਤ ਨੇ, ਕਿਉਂਕਿ ਦੁਨੀਆ ਦੀਆਂ ਦਾਤਾਂ ਕੇਵਲ ਦੁਨੀਆ ਤੱਕ ਰਹਿ ਜਾਣ ਵਾਲੀਆਂ। ਜਿੰਨੇ ਵੀ ਜਗਤ ਦੇ ਧਨ ਪਦਾਰਥ ਹਨ, ਸਖੀ ਸੰਬੰਧੀ ਹੈ, ਪਰਿਵਾਰ ਦੀ ਮੋਹ ਮਮਤਾ ਹੈ, ਇਹ ਕੇਵਲ ਸੰਸਾਰ ਤੱਕ ਸੀਮਤ ਹੈ। ਪਰ ਪਰਮੇਸ਼ਰ ਦਾ ਨਾਮ ਉਹ ਲੋਕ ਪਰਲੋਕ ਦੇ ਵਿੱਚ ਤੇਰੇ ਨਾਲ ਨਿਭਣ ਵਾਲਾ ਹੈ। ਜਿਸ ਵਾਹਿਗੁਰੂ ਦੇ ਨਾਮ ਨੇ ਮਾਤਾ ਦੇ ਗਰਭ ਵਿੱਚ ਤੇਰੀ ਪਾਲਣਾ ਕੀਤੀ ਸੀ, ਇਸ ਲੋਕ ਵਿੱਚ ਵੀ ਵਾਹਿਗੁਰੂ ਤੇਰੀ ਰੱਖਿਆ ਕਰਨ ਵਾਲਾ ਹੈ, ਤੇ ਪਰਲੋਕ ਦੇ ਵੀ ਪ੍ਰਮਾਤਮਾ, ਪਰਲੋਕ ਰਸਤੇ ਵੀ ਤੇਰਾ ਅੰਗ ਸੰਗ ਹੋ ਕੇ ਸਾਥੀ ਬਣ ਕੇ ਤੇਰੇ ਨਾਲ ਨਿਭਣ ਵਾਲਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਸੱਚਾ ਸਾਥੀ ਹੈ, ਜੋ ਤੇਰੇ ਅੰਗ ਸੰਗ ਹੋ ਕਰਕੇ ਨਾਲ ਨਿਭਣ ਵਾਲਾ ਹੈ, ਜੋ ਕਦੇ ਵੀ ਪਰਮਾਤਮਾ ਤੇਰਾ ਸਾਥ ਨਹੀਂ ਛੱਡਣ ਵਾਲਾ, ਹੇ ਮਨਾ ਤੂੰ ਉਸ ਪਰਮਾਤਮਾ ਦਾ ਨਾਮ ਧਿਆਇਆ ਕਰ। ਹੇ ਮਾਨਾ ਤੂੰ ਉਸ ਵਾਹਿਗੁਰੂ ਨੂੰ ਖਿਨ ਖਿਨ ਮਾਤਰ ਸਮੇਂ ਵਿੱਚ ਹਰ ਸਮੇਂ ਵਾਹਿਗੁਰੂ ਨੂੰ ਯਾਦ ਕਰਿਆ ਕਰ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਮਨ ਮੁਖ ਪਾਖੰਡ ਕਦੇ ਨਾ ਚੁਕੈ। ਸਤਿਗੁਰੂ ਜੀ ਹੁਣ ਮਨਮੁਖ ਜੀਵਾਂ ਦੇ ਪਰਥਾਏ ਉਚਾਰਨ ਕਰ ਰਹੇ ਨੇ ਕਿ ਜਿਹੜੇ ਮਨਮੁਖ ਜੀਵ ਹਨ, ਜਿਨ੍ਹਾਂ ਦਾ ਮੁਖ ਗੁਰੂ ਵੱਲ ਨੂੰ ਮੁੜਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾਇਆ ਹੋਇਆ, ਸਤਿਗੁਰਾਂ ਤੋਂ ਬੇਮੁਖ ਹੋ ਗਏ ਹਨ, ਐਸੇ ਜਿਹੜੇ ਮਾਦਾ ਪ੍ਰਸਤ ਜੀਵ ਨੇ, ਮਨ ਮਤਾਂ ਕਰਨ ਵਾਲੇ, ਹਜ਼ੂਰ ਕਹਿੰਦੇ ਹਨ ਉਹਨਾਂ ਦਾ ਪਖੰਡ ਪਾਦ ਕਦਾਚਿਤ ਵੀ ਸੰਸਾਰ ਦੇ ਵਿੱਚੋਂ ਆਵਾਗਮਨ ਦਾ ਚੱਕਰ ਮਿਟਣ ਨਹੀਂ ਦਿੰਦਾ। ਜੋ ਬਾਰ-ਬਾਰ ਪਖੰਡ ਧਾਰਨ ਕਰਨਾ ਹੈ, ਆਪਣੇ ਸਰੀਰ ਦੇ ਉੱਪਰ ਕਦੇ ਕਿਸੇ ਤਰ੍ਹਾਂ ਦਾ ਭੇਖ ਧਾਰਨ ਕਰ ਲਿਆ, ਕਦੇ ਕਿਸੇ ਪ੍ਰਕਾਰ ਦਾ ਭੇਖ ਬਣਾ ਲਿਆ, ਐਸਾ ਜੋ ਪਖੰਡ ਪਾਦ ਕਰਨਾ, ਇਹਦੇ ਨਾਲ ਜੰਮਣ ਮਰਨਾ ਕਦੇ ਵੀ ਮਿਟ ਨਹੀਂ ਸਕਦਾ। ਦੂਜੈ ਭਾਏ ਦੁਖ ਪਾਏ। ਫਿਰ ਦਵੈਸ਼ ਭਾਵਨਾ ਵਿੱਚ ਲੱਗਣੇ ਕਰਕੇ ਬਾਰ-ਬਾਰ ਦਾ ਜੰਮਣ ਮਰਨ ਦਾ ਦੁੱਖ ਪਾਉਂਦੇ ਹਨ ਜੋ ਮਨਮੁਖ ਜੀਵ ਹੈ। ਦੂਜਾ ਪਾਏ ਦੁੱਖ ਪਾਏ, ਜੰਮਣ ਮਰਨ ਦਾ ਦੁੱਖ ਪਾਉਂਦੇ ਹਨ। ਬਾਰ-ਬਾਰ ਮਨਮੁਖ ਆਵੈ, ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ। ਹਜ਼ੂਰ ਕਹਿੰਦੇ ਮਨਮੁਖ ਜੀਵ ਬਾਰ-ਬਾਰ ਜਗਤ ਵਿੱਚ ਆਉਂਦਾ ਜਾਂਦਾ, ਜਨਮਦਾ ਮਰਦਾ, ਵਾਸ਼ਨਾ ਦਾ ਬੱਝਾ ਹੋਇਆ ਫਿਰ ਜੂਨਾਂ ਵਿੱਚ ਭਟਕਦਾ ਤੇ ਮੌਤ ਦਾ ਮਾਰਿਆ ਹੋਇਆ ਮਰ ਜਾਂਦਾ ਹੈ। ਔਰ ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਰ-ਬਾਰ ਜਮਾਂ ਦੀਆਂ ਚੋਟਾਂ ਸਹਾਰਦਾ ਹੈ। ਕਦੇ ਉਹ ਮਨਮੁਖ ਜੀਵ ਦਾ ਪਾਰ ਉਤਾਰਾ ਹੁੰਦਾ ਹੀ ਨਹੀਂ ਹੈ ਜੋ ਗੁਰੂ ਤੋਂ ਬੇਮੁਖ ਹੋ ਕਰਕੇ ਰਹਿੰਦਾ ਹੈ।
ਸਾਹਿਬ ਪਾਤਸ਼ਾਹ ਜੀ ਦਾ ਬਚਨ ਹੈ। ਹਜ਼ੂਰ ਕਹਿੰਦੇ ਹਨ ਕਿ ਹੇ ਮਨਾ ਤੂੰ ਭਾਵੇਂ ਤਿੰਨਾਂ ਲੋਕਾਂ ਵਿੱਚ ਕਿਸੇ ਵੀ ਸੰਸਾਰ ਤੇ ਚਲਿਆ ਜਾ, ਪਰ ਗੁਰੂ ਵਾਲੇ ਬਣੇ ਤੋਂ ਬਿਨਾਂ ਤੇਰੀ ਕਦੇ ਮੁਕਤੀ ਨਹੀਂ ਹੋਵੇਗੀ। ਭਾਵੇਂ ਲੱਖਾਂ ਹੀ ਜਨਮ ਜਗਤ ਅੰਦਰ ਧਾਰਨ ਕਰ ਲੈ, ਗੁਰੂ ਵਾਲੇ ਬਣੇ ਤੋਂ ਬਿਨਾਂ ਤੂੰ ਨਹੀਂ ਮੁਕਤ ਹੋ ਸਕਦਾ। ਬਿਨ ਗੁਰ ਮੁਕਤ ਨਹੀਂ ਤਰੈ ਲੋਈ, ਗੁਰਮੁਖ ਪਾਵੈ ਨਾਮ ਹਰੀ। ਤਰੈ ਲੋਈ ਦਾ ਆਖਰੀ ਅਰਥ ਹੈ ਤਿੰਨਾਂ ਲੋਕਾਂ ਵਿੱਚ ਕਿਤੇ ਵੀ ਸੰਸਾਰ ਦੇ ਕੋਨੇ ਤੇ ਚਲਿਆ ਜਾ, ਪਰ ਗੁਰੂ ਵਾਲੇ ਬਣੇ ਤੋਂ ਬਿਨਾਂ ਤੇਰਾ ਉਧਾਰ ਨਹੀਂ ਹੋ ਸਕਦਾ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਚਾਹੇ ਗਿਆਨਵਾਨਾਂ ਚਰਚਾਵਾਨਾਂ ਨੂੰ ਜਾ ਕਰਕੇ ਪੁੱਛ ਲੈ ਕਿ ਗੁਰੂ ਵਾਲੇ ਬਣੇ ਤੋਂ ਬਿਨਾਂ ਮੈਂ ਮੁਕਤ ਹੋ ਜਾਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਕਦਾਚਿਤ ਨਹੀਂ ਹੋ ਸਕਦਾ, ਭਾਵੇਂ ਲੱਖਾਂ ਹੀ ਜਨਮ ਧਾਰਨ ਕਰ ਲੈ। ਇਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਮਨਮੁਖ ਜੀਵ ਜੋ ਹਨ ਦੂਜੇ ਭਾਏ ਦੁੱਖ ਪਾਏ, ਪਰਮਾਤਮਾ ਦੇ ਪਿਆਰ ਨੂੰ ਛੱਡ ਕੇ ਈਰਖਾ ਦਵੈਸ਼ ਵਿੱਚ ਲੱਗਣੇ ਕਰਕੇ ਬਾਰ-ਬਾਰ ਜੰਮਣ ਮਰਨ ਦਾ ਦੁੱਖ ਪਾਉਂਦੇ ਹਨ। ਨਾਮ ਵਿਸਾਰ ਵਿਖਿਆ ਮਨ ਰਾਤੇ। ਐਸੇ ਮਨਮੁਖ ਜੀਵਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਤੇ ਬੇਖ ਜ਼ਹਿਰ ਦੀ ਤਰ੍ਹਾਂ ਜਗਤ ਦੇ ਵਿਸ਼ਿਆਂ ਵਿਕਾਰਾਂ ਵਿੱਚ ਹਰ ਸਮੇਂ ਤਦਾਕਾਰ ਹੋ ਕੇ ਰਹਿੰਦੇ ਹਨ। ਬਿਰਥਾ ਜਨਮ ਗਵਾਏ। ਜਿਸ ਕਰਕੇ ਅਮੋਲਕ ਜੀਵਨ ਇਹਨਾਂ ਨੇ ਵਿਅਰਥ ਹੀ ਗਵਾ ਦਿੱਤਾ ਹੈ। ਪਰਮਾਤਮਾ ਨੇ ਜੀਵਨ ਤਾਂ ਬਹੁਤ ਅਮੋਲਕ ਦਿੱਤਾ ਹੈ ਮਨੁੱਖਾ ਸਰੀਰ ਦਾ, ਪਰ ਸਾਧ ਸੰਗਤ ਸ਼ੁਭ ਕਰਮ ਨਾ ਕਰਨੇ ਕਰਕੇ ਅਜਾਈ ਹੀ ਚਲਿਆ ਗਿਆ। ਚੰਗੇ ਕਰਮ ਨਾ ਕਰਨੇ ਕਰਕੇ ਪਰਮਾਤਮਾ ਦੇ ਦਰ ਤੇ ਤਾਂ ਕੇਵਲ ਅਮਲਾਂ ਦਾ ਹੀ ਨਿਬੇੜਾ ਹੁੰਦਾ ਹੈ ਕਿ ਕਿਹੋ ਜਿਹੇ ਮਨੁੱਖ ਤੂੰ ਸੰਸਾਰ ਦੇ ਅੰਦਰ ਅਮਲ ਕੀਤੇ ਹੈ, ਕਿਹੋ ਜਿਹੇ ਜਗਤ ਵਿੱਚ ਜੀਵਨ ਦੌਰਾਨ ਤੂੰ ਕਰਮ ਕਮਾਏ ਹੈ। ਇਹੋ ਇਸ ਲਈ ਪਾਤਸ਼ਾਹ ਜੀ ਦੇ ਬਚਨ ਕੀਤਾ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਕਿਆ ਤੈ ਖਟਿਆ ਕਹਾ ਗਵਾਇਆ, ਚੱਲੋ ਸਿਤਾਬ ਦੀਵਾਨ ਬੁਲਾਇਆ। ਕੀ ਖਟਿਆ ਜਗਤ ਵਿੱਚ ਆ ਕੇ ਤੇ ਕੀ ਗਵਾਇਆ। ਖਟਿਆ ਇਹ ਨਹੀਂ ਕਿ ਦੁਨੀਆ ਦੇ ਪਦਾਰਥ ਖੱਟ ਲਏ ਤੇ ਕੁਝ ਹਾਨੀ ਹੋ ਗਈ, ਕੁਝ ਲਾਭ ਹੋ ਗਿਆ। ਜੋ ਪਰਮਾਤਮਾ ਦੇ ਨਾਲ ਇਕਰਾਰ ਕੀਤਾ ਸੀ ਸਿਮਰਨ ਕਰਨ ਦਾ, ਸਵਾਸ ਸਵਾਸ ਪਰਮਾਤਮਾ ਨੂੰ ਯਾਦ ਕਰਨ ਦਾ, ਇਹ ਅਮੋਲਕ ਜੀਵਨ ਦੇ ਸਵਾਸਾਂ ਵਿੱਚੋਂ ਕਿੰਨੇ ਸਵਾਸ ਤੋਂ ਪਰਮਾਤਮਾ ਦਾ ਨਾਮ ਜਪਿਆ ਤੇ ਕਿੰਨੇ ਅਜਾਈ ਗਵਾਏ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਮਰਾਜ ਦੇ ਦੂਤ ਫਿਰ ਜਦੋਂ ਲੈਣ ਵਾਸਤੇ ਆਉਂਦੇ ਹੈ, ਫਿਰ ਇਹ ਜੀਵ ਬਾਰ-ਬਾਰ ਪਛਤਾਤਾਪ ਕਰਦਾ ਹੈ। ਭਜਨ ਬੰਦਗੀ ਕੀਤੇ ਤੋਂ ਬਿਨਾਂ ਅਮੋਲਕ ਜੀਵਨ ਇਹ ਅਜਾਈ ਹੀ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਗਵਾ ਰਿਹਾ ਹੈ। ਇਹ ਵੇਲਾ ਫਿਰ ਹੱਥ ਨ ਆਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੀਵ ਇਹ ਵੇਲਾ ਤੇਰਾ ਫਿਰ ਕਦੇ ਦੁਬਾਰਾ ਨਹੀਂ ਹੱਥ ਆਉਣਾ। ਪਰਮਾਤਮਾ ਨੇ ਜੋ ਤੈਨੂੰ ਮਨੁੱਖਾ ਜੀਵਨ ਦਾ ਵੇਲਾ ਦਿੱਤਾ ਹੈ, ਅਮੋਲਕ ਜੀਵਨ ਪਰਮਾਤਮਾ ਨੇ ਬਖਸ਼ਿਆ ਹੈ, ਤੇਰੇ ਵਾਸਤੇ ਸ਼ੁਭ ਅਵਸਰ ਹੈ। ਇਸ ਕਰਕੇ ਹਜ਼ੂਰ ਕਹਿੰਦੇ ਦੁਬਾਰਾ ਤੇਰੇ ਹੱਥ ਆਉਣ ਵਾਲਾ ਨਹੀਂ ਹੈ। ਆਨ ਦਿਨ ਸਦਾ ਪਛਤਾਏ। ਬਾਅਦ ਵਿੱਚ ਰਾਤ ਦਿਨ ਇਹ ਜੀਵ ਪਛਤਾਤਾਪ ਕਰਦਾ ਹੈ ਕਿ ਮੈਂ ਕਿਉਂ ਨਹੀਂ ਪਰਮਾਤਮਾ ਦਾ ਨਾਮ ਜਪਿਆ, ਕਿਉਂ ਨਹੀਂ ਗੁਰੂ ਵਾਲਾ ਬਣਿਆ, ਕਿਉਂ ਨਹੀਂ ਗੁਰੂ ਕੀ ਸੰਗਤ ਕੀਤੀ, ਸੇਵਾ ਸਿਮਰਨ ਕਿਉਂ ਨਹੀਂ ਕੀਤਾ। ਪਰ ਕਹਿੰਦੇ ਹਨ ਸਿਆਣੇ ਕਹਿੰਦੇ ਕਿ ਬਾਅਦ ਵਿੱਚ ਪਛਤਾਉਣ ਦਾ ਕੀ ਫਾਇਦਾ ਹੈ। ਅਬ ਪਛਤਾਇਆ ਕਿਆ ਕਰੇ, ਜਬ ਚਿੜੀਆ ਚੁਗ ਗਈ ਖੇਤ। ਜਦੋਂ ਜ਼ਿੰਦਗੀ ਤੇਰੀ ਪੂਰੀ ਹੋ ਗਈ ਫਿਰ ਪਛਤਾਤਾਪ ਕਰਨ ਦਾ ਕੀ ਫਾਇਦਾ ਹੈ। ਕੋਈ ਲਾਭ ਨਹੀਂ ਹੈ, ਕੁਝ ਤੇਰੇ ਪੱਲੇ ਪੈਣਾ ਨਹੀਂ, ਕੇਵਲ ਪਛਤਾਤਾਪ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਕਹਿੰਦੇ ਕਿ ਤੇਰੇ ਲਈ ਇੱਕ ਸ਼ੁਭ ਅਵਸਰ ਹੈ। ਪਰਮਾਤਮਾ ਨੇ ਮਨੁੱਖਾ ਜੀਵਨ ਦਾ ਜੋ ਬਖਸ਼ਿਸ਼ ਕੀਤਾ ਹੈ। ਔਰ ਇਹੋ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਪੌੜੀ ਤੇ ਜੋ ਨਰ ਝੁਕੈ ਸੋ ਆਏ ਜਾਏ ਦੁੱਖ ਪਾਏ ਦਾ। ਇਹ ਮਨੁੱਖਾ ਜੀਵਨ ਦੀ ਪੌੜੀ ਦਾ ਜੋ ਡੰਡਾ ਤੈਨੂੰ ਸਭ ਤੋਂ ਉੱਪਰਲਾ ਸਿਰਾ ਪ੍ਰਾਪਤ ਹੋਇਆ। ਹਜ਼ੂਰ ਕਹਿੰਦੇ ਹਨ ਸੰਸਾਰ ਦੇ ਜਿਤਨੇ ਵੀ 84 ਲੱਖ ਜੂਨਾਂ ਹੈ, ਇਹ 84 ਡੰਡੇ ਹਨ ਪੌੜੀ ਦੇ। ਇਹ ਜ਼ਿੰਦਗੀ ਦੇ ਪਰਮਾਤਮਾ ਨੇ ਜੋ ਅਮੋਲਕ ਤੈਨੂੰ ਜੀਵਨ ਬਖਸ਼ਿਸ਼ ਕੀਤਾ, ਸਭ ਤੋਂ ਉੱਪਰਲਾ ਸਿਰਾ ਹੈ। ਤੇ ਸਾਧ ਸੰਗਤ ਹੇਠੋਂ ਜੇ ਹੱਥ ਛੁੜਕ ਜਾਏ ਤੇ ਬੰਦੇ ਦਾ ਬਚਾਅ ਹੋ ਸਕਦਾ ਹੈ। ਜੇ ਕਿਤੇ ਸਭ ਤੋਂ ਉੱਪਰਲੇ ਸਿਰੇ ਤੋਂ ਛੁੱਟ ਜਾਵੇ ਤੇ ਉਹਦਾ ਬਚਾਅ ਨਹੀਂ ਹੋ ਸਕਦਾ।
ਇਸ ਲਈ ਪਾਤਸ਼ਾਹ ਕਹਿੰਦੇ ਹਨ, ਇਹ ਤੋਂ ਛੁੜ ਕੇ ਠੌਰ ਨਾ ਪਾਏ। ਜੇ ਉੱਪਰਲੇ ਸਿਰੇ ਤੋਂ ਮਨੁੱਖਾ ਜ਼ਿੰਦਗੀ ਵਿੱਚੋਂ ਤੇਰਾ ਇਹ ਹੱਥ ਛੁੱਟ ਗਿਆ, ਫਿਰ ਤੈਨੂੰ ਕਿਤੇ ਵੀ ਠਾਹਰ ਨਹੀਂ ਪ੍ਰਾਪਤ ਹੋਣੀ। ਫਿਰ ਤੂੰ ਬਾਰ-ਬਾਰ ਆਏ ਜਾਏ ਦੁੱਖ ਪਾਏਂਦਾ, ਬਾਰ-ਬਾਰ ਜੰਮਣ ਮਰਨ ਦੇ ਗੇੜੇ ਵਿੱਚ ਪੈ ਕੇ ਬਾਰ-ਬਾਰ ਜੰਮਣ ਮਰਨ ਦੇ ਗਰਭ ਦੇ ਦੁੱਖਾਂ ਨੂੰ ਪਾਉਣਾ ਕਰੇਂਗਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਇਹ ਵੇਲਾ ਫਿਰ ਹੱਥ ਨਾ ਆਵੇ, ਅਨਦਿਨ ਸਦਾ ਪਛਤਾਏ। ਹੁਣ ਜੀਵਨ ਹੈ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦਾ, ਕੀਤੇ ਹੋਏ ਔਗਣਾ ਭਰੇ ਕਰਮਾਂ ਨੂੰ ਬਖਸ਼ਾਉਣ ਦਾ। ਗੁਰੂ ਚਰਨਾਂ ਵਿੱਚ ਤੇਰੇ ਵਾਸਤੇ ਅਮੋਲਕ ਜੀਵਨ ਹੈ, ਸ਼ੁਭ ਅਵਸਰ ਹੈ। ਜੇ ਹੁਣ ਨਾ ਇਹ ਆਪਣੇ ਗੁਨਾਹ ਬਖਸ਼ਾਏ ਗੁਰੂ ਚਰਨਾਂ ਵਿੱਚ ਆ ਕੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਾਦ ਰੱਖੀ, ਫਿਰ ਰਾਤ ਦਿਨ ਤੈਨੂੰ ਪਛਤਾਪ ਹੀ ਕਰਨਾ ਪਵੇਗਾ। ਮਰ ਮਰ ਜਨਮ ਕਦੇ ਨਾ ਬੁਝੈ। ਕਹਿੰਦੇ ਭਾਵੇਂ ਮਨੁੱਖ ਬਾਰ-ਬਾਰ ਮਰ-ਮਰ ਕੇ ਜਨਮ ਧਾਰਨ ਕਰ ਲਏ, ਫਿਰ ਮੌਤ ਦਾ ਮਾਰਿਆ ਹੋਇਆ ਮਰ ਜਾਵੇ, ਫਿਰ ਵਾਸ਼ਨਾ ਦਾ ਬੱਝਾ ਹੋਇਆ ਜਨਮ ਧਾਰਨ ਕਰ ਲਏ, ਪਰ ਕਦੇ ਨਾ ਬੁਝੈ। ਗੁਰੂ ਵਾਲੇ ਬਣੇ ਤੋਂ ਬਿਨਾਂ ਕਦੇ ਪਰਮਾਤਮਾ ਦੇ ਸਰੂਪ ਨੂੰ ਨਹੀਂ ਬੁੱਝ ਸਕੇਗਾ। ਚਾਹੇ ਲੱਖਾਂ ਵਾਰ ਭਾਵੇਂ ਜਨਮ ਧਾਰਨ ਕਰ ਕਰਕੇ ਮਰ ਜਾਣਾ ਕਰੇ। ਬਿਸ਼ਟਾ ਮਾਹੇ ਸਮਾਏ। ਬਿਸ਼ਟਾ ਗੰਦਗੀ ਦੇ ਵਿੱਚ ਹਿੰਦ ਸਮੇਂ ਇਹਦਾ ਸਮਾਉਣਾ ਹੋਵੇਗਾ। ਇਹ ਜੀਵ ਸੰਸਾਰ ਦੇ ਗਰਭ ਰੂਪੀ ਜੋ ਬਿਸ਼ਟਾ ਹੈ, ਇੱਥੇ ਤੇਰਾ ਸਮਾਉਣਾ ਹੋਵੇਗਾ, ਜਾਂ ਵਿਸ਼ਿਆਂ ਵਿਕਾਰਾਂ ਰੂਪੀ ਗੰਦਗੀ ਵੀ ਤੇਰਾ ਸਮਾਉਣਾ ਹੋਵੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਸ ਕਰਕੇ ਇਹ ਮਨਮੁਖ ਜੀਵ ਤੂੰ ਗੁਰੂ ਵਾਲੇ ਬਣੇ ਤੋਂ ਬਿਨਾਂ ਪਰਮਾਤਮਾ ਦੇ ਸਰੂਪ ਨੂੰ ਬੁੱਝ ਨਹੀਂ ਸਕਦਾ। ਤੂੰ ਆਪਣੇ ਅੰਦਰ ਦੇ ਆਪਣੇ ਸਰੂਪ ਦੀ ਵੀ ਪਹਿਚਾਣ ਨਹੀਂ ਕਰ ਸਕਦਾ, ਜਿੰਨੀ ਦੇਰ ਤੱਕ ਗੁਰੂ ਸ਼ਬਦ ਦੇ ਵਿਚਾਰ ਨਹੀਂ ਕਰਦਾ ਹੈ। ਗੁਰਮੁਖ ਨਾਮ ਰਤੇ ਸੇ ਉਦਰੇ। ਜੋ ਗੁਰਮੁਖ ਪਿਆਰੇ ਪਰਮਾਤਮਾ ਦੇ ਨਾਮ ਦੇ ਵਿੱਚ ਰਤੇ ਰਹਿੰਦੇ ਹਨ, ਉਹ ਭਵ ਸਾਗਰ ਤੋਂ ਤਰ ਗਏ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੰਸਾਰ ਤੋਂ ਮੁਕਤ ਹੋ ਗਏ, ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣਾ ਚਿੱਤ ਜੋੜਿਆ ਹੈ। ਗੁਰ ਕਾ ਸ਼ਬਦ ਵਿਚਾਰਾ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮਨੋਰਥ ਕੇਵਲ ਗੁਰੂ ਸ਼ਬਦ ਦੀ ਵਿਚਾਰ ਨੂੰ ਬਣਾਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਉਪਦੇਸ਼ ਦੀ ਵਿਚਾਰ ਹੀ ਸਭ ਤੋਂ ਉੱਤਮ ਹੈ।